ਇੱਕ ਟੈਕਸਸ ਦੇ ਲਾਇਰ ਦੀ ਜਿਹੜੀ ਰਿਪੋਰਟ ਕੀਤੀ ਜਾ ਰਹੀ ਹੈ, ਇੰਡੀਪੈਂਡੈਂਟ ਅਖਬਾਰ ਆ ਉਸ ਦੇ ਦੁਆਰਾ, ਕਹਿੰਦੇ ਵੀ ਉਸਨੇ ਇੱਕ ਇਮੀਗ੍ਰੈਂਟ ਫੈਮਿਲੀ ਨੂੰ ਐਡਵਾਈਸ ਦਿੱਤੀ ਸੀ, ਜੋ ਕਿ ਬਾਅਦ ਦੇ ਵਿੱਚ ਆਈਸ ਰੇਟ ਦੇ ਵਿੱਚ ਜਿਹੜੇ ਫੜੇ ਗਏ ਸੀਗੇ। ਬਾਅਦ ਦੇ ਵਿੱਚ ਕਹਿੰਦੇ ਵੀ ਏਜੰਟ ਉੱਥੇ ਪਹੁੰਚੇ ਤੇ ਉਹ ਫਾਇਰ ਕਰ ਦਿੱਤਾ ਗਿਆ। ਸੋ ਇਹ ਜਿਹੜਾ ਕਲੇ ਜੈਕਸਨ ਨਾਂ ਦਾ ਜਿਹੜਾ ਇਹ ਬੰਦਾ ਆ, ਇਹ ਕਹਿੰਦੇ ਵੀ ਉਹ ਗੈਸ ਸਟੇਸ਼ਨ ਤੇ ਸੀਗਾ ਆਪਣੇ ਡੈਲਸ ਦੇ ਘਰ ਦੇ ਨਜ਼ਦੀਕ, ਜਿੱਥੇ ਕਹਿੰਦਾ ਵੀ ਉਹ ਲੀਗਲ ਐਡਵਾਈਸ ਇੱਕ ਇਮੀਗ੍ਰੈਂਟ ਫੈਮਿਲੀ ਨੂੰ ਜੋ ਨੇਬਰਹੁੱਡ ਦੇ ਵਿੱਚ ਆ, ਉਹਨਾਂ ਨੂੰ ਜਿਹੜੀ ਉਹ ਦਿੱਤੀ ਸੀ। ਉਸ ਤੋਂ ਬਾਅਦ ਚ ਕਹਿੰਦੇ ਵੀ ਉਸ ਦੇ ਨਾਲ ਇਹ ਸਾਰਾ ਕੁਛ ਵਾਪਰਿਆ। ਕਹਿੰਦੇ ਵੀ ਆਈਸ ਦੀ ਰੇਡ ਦੇ ਵਿੱਚ ਇੱਕ ਬੰਦਾ ਜਿਹੜਾ ਉਹ ਫੜਿਆ ਗਿਆ ਸੀਗਾ, ਉਹ ਮਿਕਸਡ ਸਟੇਟਸ ਫੈਮਿਲੀ ਦਾ ਸੀਗਾ, ਨਿਆਣੇ ਯੂਐਸ ਸਿਟੀਜ਼ਨ ਸੀਗੇ ਤੇ ਆਪ ਜਿਹੜੇ ਆ ਉਹਨਾਂ ਦਾ ਕੋਈ ਦਸਤਾਵੇਜ਼ ਨਹੀਂ ਸੀਗਾ। ਜੈਕਸਨ ਨੇ ਕਹਿੰਦੇ ਵੀ ਇੱਕ ਇਨਫਾਰਮਲ ਪ੍ਰੋ ਬੋਨੋ ਸਪੋਰਟ ਆਪਣੀ ਪਰਸਨਲ ਕੈਪੈਸਿਟੀ ਦੇ ਵਿੱਚ ਜਿਹੜੀ ਉਹ ਕੀਤੀ। ਉਦਾਂ ਇਹ ਕਹਿੰਦੇ ਵੀ ਫਿਡਲਿਟੀ ਨੈਸ਼ਨਲ ਫਾਈਨੈਂਸ਼ੀਅਲ ਇੱਕ ਮਲਟੀ ਬਿਲੀਅਨ ਡਾਲਰ ਫੋਰਚੂਨ 500 ਡਾਲਰ ਟਾਈਟਲ ਇੰਸ਼ੋਰੈਂਸ ਕੰਪਨੀ ਆ, ਉਹਨਾਂ ਦਾ ਇਹ ਇਨ ਹਾਊਸ ਲਾਇਰ ਹੈਗਾ ਆ। ਪਰ ਕਹਿੰਦਾ ਵੀ ਉਸਦੇ ਪਰਸਨਲ ਲੈਵਲ ਦੇ ਉੱਤੇ ਉਹਨਾਂ ਦੀ ਜਿਹੜੀ ਉਹ ਮਦਦ ਕਰ ਦਿੱਤੀ ਸੀ, ਪ੍ਰੋ ਬੋਨੋ ਸਪੋਰਟ ਜਿਹੜੀ ਉਸਦੀ ਕੀਤੀ। ਪਰ ਬਾਅਦ ਦੇ ਵਿੱਚ ਜਦ ਪਤਾ ਲੱਗਾ ਵੀ ਇਹ ਬੰਦੇ ਜਿਹਨੂੰ ਡਿਟੇਨ ਕੀਤਾ ਗਿਆ ਸੀ, ਉਸ ਦੀ ਮਦਦ ਇਦਾਂ ਇਸ ਵਕੀਲ ਨੇ, ਕਲੇ ਜੈਕਸਨ ਨੇ ਕੀਤੀ ਆ, ਤੇ ਉਹ ਇੱਕ ਫੋਰਚੂਨ 500 ਕੰਪਨੀ ਦਾ ਮੁਲਾਜ਼ਮ ਵੀ ਆ, ਕੰਮ ਵੀ ਕਰਦਾ ਆ। ਤਾਂ ਕਹਿੰਦੇ ਵੀ ਬਾਅਦ ਦੇ ਵਿੱਚ ਉਹਦੇ ਘਰੇ ਆਪ ਵੀ ਜਿਹੜਾ ਆ ਉਸਨੂੰ ਜਿਹੜੀ ਪੁੱਛਗਿੱਛ ਹੋਈ, ਏਜੰਟਸ ਜਿਹੜੇ ਉਹ ਉਹਦੇ ਨੂੰ ਵਿਜ਼ਿਟ ਕੀਤੇ, ਸਵਾਲ ਜਵਾਬ ਹੋਏ ਤੇ ਇਵੈਂਚੁਅਲੀ ਉਸ ਨੂੰ ਉਹਦੀ ਕੰਪਨੀ ਚੋਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ, ਕੱਢ ਜਿਹੜਾ ਉਹ ਦਿੱਤਾ ਗਿਆ। ਸੋ ਕਹਿੰਦੇ ਵੀ ਜੈਕਸਨ ਨੇ ਦੱਸਿਆ, ਵਕੀਲ ਜਿਹੜਾ ਅਟਰਨੀ ਆ ਉਹਨੇ ਦੱਸਿਆ ਵੀ ਕਹਿੰਦਾ ਵੀ ਦੋ ਜਾਣੇ ਜਿਹੜੇ ਫੈਡਰਲ ਲਾ ਐਨਫੋਰਸਮੈਂਟ ਏਜੰਟ ਲੱਗ ਰਹੇ ਸੀਗੇ, ਉਸਨੇ ਆਪ ਉਹਦੇ ਕੋਲ ਆਏ, ਉਸ ਨੂੰ ਵਿਜ਼ਿਟ ਕੀਤਾ। ਦੋ ਪਲੇਨ ਕਲੋਥ ਏਜੰਟਸ ਜਿਹੜੇ ਆ ਉਸਦੇ ਘਰੇ ਜਿਹੜੇ ਉਹ ਆਏ, ਜਿਸ ਦੇ ਵਿੱਚ ਉਹਦੇ ਉੱਤੇ ਦੋਸ਼ ਲਾਏ ਗਏ ਵੀ ਤੂੰ ਇਨਵੈਸਟੀਗੇਸ਼ਨ ਦੇ ਵਿੱਚ ਰੁਕਾਵਟ ਡਾਈ ਆ, ਅਬਸਟਰਕਸ਼ਨ ਜਿਹੜੀ ਉਹ ਡਾਈ ਆ। ਹੁਣ ਇੱਕ ਵਕੀਲ ਦਾ ਕੰਮ ਹੁੰਦਾ ਆਪਣੇ ਕਲਾਇੰਟ ਨੂੰ ਜਿਹੜੀ ਉਹ ਮਦਦ ਦੇਣੀ ਜਾਂ ਉਸ ਨੂੰ ਜਿਹੜੀ ਉਹ ਸਲਾਹ ਦੇਣੀ। ਜੇ ਹੁਣ ਉਹ ਸਲਾਹ ਦੇਣੀ ਨੂੰ ਵੀ ਹਰਜੋਤ ਸਿੰਘ ਜੀ ਅਬਸਟਰਕਸ਼ਨ ਮੰਨਿਆ ਜਿਹੜਾ ਜਾਊਗਾ ਇਨਵੈਸਟੀਗੇਸ਼ਨ ਦੇ ਵਿੱਚ, ਤਾਂ ਫਿਰ ਤਾਂ ਇੱਥੇ ਕੋਈ ਨਿਆਂ ਦੀ ਚੀਜ਼ ਜਿਹੜੀ ਉਹ ਰਹਿ ਨਹੀਂ ਜਾਊਗੀ। ਵੀ ਇਹ ਤਾਂ ਫਿਰ ਮਰਜ਼ੀ ਹੋਈ ਆ ਨਾ। ਜਿੱਦਾਂ ਆਪਾਂ ਦੇਖਿਆ ਵੀ ਇੱਕ ਜੱਜ ਨੂੰ ਜਿਹੜਾ ਉਹ ਚੱਕ ਕੇ ਉਸ ਦੇ ਉੱਤੇ ਜਿਹੜੇ ਫੋਰਸਿਸ ਜਿਹੜੇ ਚਾਰजेस ਲਾਏ ਗਏ ਆ, ਉਹਦੇ ਉੱਤੇ ਇਹ ਦੋਸ਼ ਆ ਵੀ ਉਸਨੇ ਇੱਕ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜਾ ਬੰਦਾ ਇੱਥੇ ਸੀਗਾ ਇਲੀਗਲ ਆ, ਉਸਨੂੰ ਆਪਣੇ ਹੀ ਚੈਂਬਰਸ ਦੇ ਵਿੱਚੋਂ ਭਜਾਉਣ ਦੀ ਜਿਹੜੇ ਵਿੱਚ ਮਦਦ ਜਿਹੜੀ ਉਹ ਕੀਤੀ ਸੀਗੀ। ਤੇ ਹੁਣ ਆਪਾਂ ਦੇਖਿਆ ਵੀ ਇਸ ਹੁਣ ਵਕੀਲ ਦੇ ਮਗਰ ਵੀ ਆਏ, ਕਿਉਂਕਿ ਉਸਨੇ ਇੱਕ ਬੰਦੇ ਨੂੰ ਪ੍ਰੋ ਬੋਨੋ ਤੌਰ ਦੇ ਉੱਤੇ ਆਪਣੇ ਪੱਧਰ ਦੇ ਉੱਤੇ ਜਿਹੜੀ ਆ ਕੈਪੈਸਿਟੀ ਦੇ ਵਿੱਚ ਇਮੀਗ੍ਰੇਸ਼ਨ ਦੀ ਜਿਹੜੀ ਉਹ ਸਲਾਹ ਜਿਹੜੀ ਉਹ ਦੇ ਦਿੱਤੀ ਸੀਗੀ। ਸੋ ਇਹ ਜਿਹੜਾ ਜੈਕਸਨ ਆ, ਕਲੇ ਜੈਕਸਨ ਆ, ਇਸਨੇ ਕਹਿੰਦੇ ਵੀ ਵਾਸ਼ਿੰਗਟਨ ਪੋਸਟ ਦੇ ਇੱਕ ਕਾਲਮਿਸਟ ਰੀਡਲੀ ਬਾਲਕੋ ਉਹਦੇ ਨਾਲ ਗੱਲਬਾਤ ਜਿਹੜੀ ਉਹ ਕਰਦੇ ਹੋਏ ਕਿਹਾ ਵੀ ਭਾਈ ਇਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਵਾਪਰਿਆ ਸੀ। ਇਹ ਆਰਟੀਕਲ 23 ਅਪ੍ਰੈਲ ਨੂੰ ਜਿਹੜਾ ਉਹ ਛਪਿਆ ਸੀ, ਪਰ ਉਹਦੇ ਵਿੱਚ ਨਾਮ ਨਹੀਂ ਸੀ ਲਿਆ ਗਿਆ। ਪਰ ਕਹਿੰਦੇ ਵੀ ਉਸੇ ਹੀ ਦਿਨ ਜੈਕਸਨ ਨੂੰ ਜਿਹੜਾ ਉਹ ਫਾਇਰ ਕਰ ਦਿੱਤਾ ਗਿਆ ਸੀਗਾ। ਸੋ ਡੋਨਲਡ ਟਰੰਪ ਹੁਣਾਂ ਦਾ ਜਿਹੜਾ DOJ ਆ, ਉਹ ਇਸ ਟਾਈਮ ਹਰ ਇੱਕ ਉਸ ਬੰਦੇ ਦੇ ਪਿੱਛੇ ਇਕੱਲਾ ਡਿਟੇਨ ਕਰਕੇ ਡਿਪੋਰਟ ਕਰਨ ਵਾਲੇ ਪਾਸੇ, ਅਨਡਾਕੂਮੈਂਟਡ ਨੂੰ ਨਹੀਂ, ਜਿਹੜੇ ਉਹਨਾਂ ਦੀ ਮਦਦ ਵੀ ਕਰ ਰਹੇ ਆ ਉਹਨਾਂ ਨੂੰ ਵੀ ਕਹਿੰਦੇ ਵੀ ਟਾਰਗੇਟ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਿਹਾ ਆ। ਖਾਸ ਕਰਕੇ ਲਾਇਰਸ ਤੇ ਕਈ ਜਿਹੜੀਆਂ ਫਰਮਸ ਹੈਗੀਆਂ ਆ, ਉਹਨਾਂ ਦੇ ਵੀ ਦਿਵਾਲੇ ਜਿਹੜਾ ਆ ਉਹ ਰਾਸ਼ਟਰਪਤੀ ਟਰੰਪ ਹੋਏ ਆ, ਜਿਨ੍ਹਾਂ ਨੂੰ ਕਈਆਂ ਨੂੰ ਤਾਂ ਉਹ ਆਪਣੇ ਜਿਹੜੇ ਪੋਲੀਟੀਕਲ ਐਨੀਮੀਜ਼ ਦੇ ਤੌਰ ਦੇ ਉੱਤੇ ਵੀ ਮੰਨਦੇ ਹੈਗੇ ਆ। ਸੋ ਜੈਕਸਨ ਨੇ ਕਿਹਾ ਵੀ ਜਿਹੜੇ ਆਈਸ ਦੇ ਥ੍ਰੈਟ ਤੇ ਉਹਦੀ ਜਿਹੜੀ ਟਰਮੀਨੇਸ਼ਨ ਆ, ਉਹ ਇੱਕ ਹਿਸਾਬ ਦੇ ਨਾਲ ਇੱਕ ਚਿਲਿੰਗ ਮੈਸੇਜ ਬਾਕੀਆਂ ਨੂੰ ਦੇਣ ਦੀ ਜਿਹੜੀ ਉਹ ਕੋਸ਼ਿਸ਼ ਆ, ਬਾਕੀ ਲਾਇਰਸ ਨੂੰ ਇਹ ਪ੍ਰੀਵੈਂਟ ਕਰਨ ਦੀ ਕੋਸ਼ਿਸ਼ ਆ ਵੀ ਭਾਈ ਪ੍ਰੋ ਬੋਨੋ ਵਰਕ ਆਪਣਾ ਤੁਸੀਂ ਕਿਸੇ ਵੀ ਢੰਗ ਦੇ ਨਾਲ ਨਾ ਕਰਿਓ, ਇੱਥੋਂ ਤੱਕ ਕਿ ਇਨਫਾਰਮਲ ਐਡਵਾਈਸ ਵੀ ਜਿਹੜੀ ਆ ਉਹ ਤੁਸੀਂ ਕਿਸੇ ਨੂੰ ਨਾ ਦੇ ਦਿਓ। ਸੋ ਇਹ ਬੇਸਿਕਲੀ ਜਿਹੜੀ ਟਰੰਪ ਪ੍ਰਸ਼ਾਸਨ ਦੇ ਦੁਆਰਾ ਇਦਾਂ ਦੀਆਂ ਕਾਰਵਾਈਆਂ ਕਰਕੇ ਬਾਕੀ ਸਾਰਿਆਂ ਨੂੰ ਅਗਾਹ ਕਹਿ ਲਓ ਜਾਂ ਬਾਕੀ ਸਾਰਿਆਂ ਨੂੰ ਕਹਿ ਲਓ ਵੀ ਇੱਕ ਦਿਖਾਇਆ ਜਾ ਰਿਹਾ ਆ ਵੀ ਜੇ ਤੁਸੀਂ ਵੀ ਕਿਸੇ ਦੀ ਏਦਾਂ ਮਦਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤੁਹਾਡੇ ਨਾਲ ਵੀ ਇਹ ਸਾਰਾ ਕੁਝ ਹੋ ਸਕਦਾ ਆ। ਤੇ ਹਰਜੋਤ ਸਿੰਘ ਜੀ, ਆਪਾਂ ਜਾਣਦੇ ਹਾਂ ਅਮਰੀਕਾ ਦੇ ਵਿੱਚ ਬਹੁਤ ਸਾਰੀਆਂ, ਜਿੱਦਾਂ ACLU ਦੀ ਨਹੀਂ, ਬਹੁਤ ਸਾਰੇ ਜਿਹੜੇ ਚਰਚਾਂ ਦੇ ਜਿਹੜੇ ਲੋਕ ਆ, ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਆ,
ਬਹੁਤ ਸਾਰੇ ਇਮੀਗ੍ਰੈਂਟਸ ਦੀਆਂ ਮਦਦ ਕਰਦੀਆਂ ਆ। ਉਹਨਾਂ ਨੂੰ ਫ੍ਰੀ ਦੇ ਵਿੱਚ ਜਿਹੜੀ ਕਾਨੂੰਨੀ ਸਹਾਇਤਾ ਤੋਂ ਲੈ ਕੇ ਰਾਸ਼ਨ ਪਾਣੀ ਤੱਕ ਦਾ ਵੀ ਮੁਹੱਈਆ ਜਿਹੜੀ ਉਹਨਾਂ ਨੂੰ ਕਰਾਉਣ ਦੀ ਕੋਸ਼ਿਸ਼ ਜਿਹੜੀ ਉਹ ਕਰਦੇ ਆ। ਸੋ ਇਹਦੇ ਜ਼ਰੀਏ ਟਰੰਪ ਹੁਣੀ ਇਹ ਕੋਸ਼ਿਸ਼ ਕਰ ਰਹੇ ਆ ਵੀ ਇਹ ਸਾਰੇ ਕੰਮਕਾਜ ਰੁਕ ਜਾਣ। ਅੱਗੇ ਜਿਨ੍ਹਾਂ ਨੂੰ ਫੈਡਰਲ ਫੰਡਿੰਗ ਮਿਲਦੀ ਸੀਗੀ ਅਜਿਹੀਆਂ ਆਰਗੇਨਾਈਜੇਸ਼ਨ ਨੂੰ, ਉਹ ਤਾਂ ਉਹਨਾਂ ਨੇ ਬੰਦ ਆਲਰੇਡੀ ਕਰ ਦਿੱਤੀ ਆ, ਤੇ ਜਿਹੜਾ ਕੋਈ ਆਪਣੇ ਪੱਧਰ ਦੇ ਉੱਤੇ ਵੀ ਮਦਦ ਕਰ ਰਿਹਾ ਆ, ਉਹਨਾਂ ਨੂੰ ਵੀ ਜਿਹੜਾ ਗੁੱਡ ਫੇਥ ਦੇ ਵਿੱਚ ਵੀ ਜਿਹੜੀ ਹੈਲਪ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹਨਾਂ ਨੂੰ ਵੀ ਇਹ ਰੋਕਣ ਦੀ ਕੋਸ਼ਿਸ਼ ਇਸ ਜ਼ਰੀਏ ਕਰ ਰਹੇ ਹੈ।